ਇੱਕ ਮੁਸਲਮਾਨ ਲੜਕੀ 1947 ਨੂੰ ਇੰਡੀਆ ਰਹਿ ਜਾਂਦੀ ਏ ਤੇ 8 ਸਾਲ ਬਾਅਦ ਜਦੋਂ ਉਹ ਵਾਪਸ ਪਾਕਿਸਤਾਨ ਆਂਦੀ ਏ ਤੇ ਉਹਨੇ ਦੱਸਿਆ ਕਿ ਮੇਰੇ ਨਾਲ ਹੋਇਆ ਕੀ ਔਰ ਮੈਂ ਕਿਹੜੇ ਹਾਲਾਤ ਦੇ ਚ ਉੱਥੇ ਰਹੀ ਸਾਂ। ਉਹਦੇ ਨਾਲ ਹੀ ਫਿਰ ਜਨਾਬ ਉਹ ਖਾਤੂਨ ਜਦੋਂ ਪਾਕਿਸਤਾਨ ਵਾਪਸ ਆਈ ਉਹ ਸ਼ਾਦੀशुदा ਸੀ ਆਲਰੇਡੀ, ਲੇਕਿਨ ਉਹਦਾ ਬੱਚਾ ਕੋਈ ਨਹੀਂ ਸੀ। ਇੱਥੇ ਆ ਕੇ ਫਿਰ ਜਦੋਂ ਆਪਣੇ ਹਸਬੈਂਡ ਨੂੰ ਮਿਲੀ, ਕਿਆ ਉਹਦੇ ਹਸਬੈਂਡ ਨੇ ਉਹਨੂੰ ਰੱਖਣ ਤੋਂ ਇਨਕਾਰ ਕੀਤਾ ਜਾਂ ਰੱਖ ਲਿਆ, ਕਿਉਂਕਿ ਉਹਦੇ ਹਸਬੈਂਡ ਦੀ ਦੂਸਰੀ ਸ਼ਾਦੀ ਹੋ ਚੁੱਕੀ ਸੀ। ਅੱਛਾ, ਇਹ ਜਨਾਬ ਇੱਕ ਸੱਚਾ ਵਾਕਿਆ ਤੁਹਾਨੂੰ ਦੱਸਣ ਲੱਗੇ 1947 ਦਾ, ਕਿ ਜਦੋਂ ਪਾਕਿਸਤਾਨ ਤੋਂ ਹਿੰਦੂ ਔਰ ਮੁਸਲਿਮ ਆਪਣੀਆਂ ਜਾਨਾਂ ਬਚਾ ਕੇ ਇੰਡੀਆ ਜਾ ਰਹੇ ਸਨ ਤੇ ਪਾਕਿਸਤਾਨ ਇੰਡੀਅਨ ਮੁਸਲਿਮ ਜਿਹੜੇ ਸਨ ਆਪਣੀਆਂ ਜਾਨਾਂ ਬਚਾ ਕੇ ਤੇ ਇੰਡੀਆ ਤੋਂ ਪਾਕਿਸਤਾਨ ਆ ਰਹੇ ਸਨ। ਇਹ ਚੀਜ਼ ਹੋ ਗਈ ਕਲੀਅਰ। ਦੋਨਾਂ ਸਾਈਡਾਂ ਤੇ ਲੋਕਾਂ ਦੇ ਨਾਲ ਜ਼ੁਲਮ ਹੋਇਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਭਾਵੇਂ ਕੋਈ ਮੰਨੇ ਤੇ ਭਾਵੇਂ ਨਾ ਮੰਨੇ, ਦੋਨਾਂ ਸਾਈਡਾਂ ਦੇ ਉੱਤੇ ਲੋਕੀ ਇੱਕ ਦੂਜੇ ਨਾਲ ਜ਼ੁਲਮ ਕਰਨ ਵਾਲੇ ਮੌਜੂਦ ਸਨ। ਤੇ ਇਹ ਜਿਹੜਾ ਜੱਥਾ ਹੈ ਨਾ, ਇਹ ਅੰਮ੍ਰਿਤਸਰ ਦੇ ਕੋਲ ਇੱਕ ਪਿੰਡ ਹੈ, ਉੱਥੋਂ ਮੁਸਲਮਾਨਾਂ ਦਾ ਜੱਥਾ ਆ ਰਿਹਾ ਸੀ, ਕੋਈ 4 ਪਿੰਡਾਂ ਦੇ ਲੋਕ ਹੈਗੇ ਸਨ। ਔਰ ਇਹ ਜਦੋਂ ਆ ਰਹੇ ਸਨ ਰਸਤੇ ਦੇ ਵਿੱਚ ਇਹਨਾਂ ਨੂੰ ਕਿਤੇ ਰਾਤ ਰਹਿਣ ਲਈ ਕਿਸੇ ਪੈਲੀ ਦੇ ਖੇਤ ਦੇ ਵਿੱਚ ਰਹਿਣਾ ਪਿਆ। ਉੱਥੇ ਖੈਮੇ ਤੇ ਹੁੰਦੇ ਨਹੀਂ ਸਨ, ਗੱਡਿਆਂ ਥੱਲੇ ਸੌਂ ਜਾਣਾ। ਤੇ ਇਹਨਾਂ ਨੇ ਦੱਸਿਆ ਕਿ ਉੱਥੇ ਸਾਡੇ ਜੱਥੇ ਦੇ ਤਾਂ ਨਾ ਹਮਲਾ ਹੋ ਗਿਆ ਜੱਥੇ ਦੇ ਉੱਤੇ, ਤੇ ਹਮਲਾ ਹੋ ਗਿਆ ਤੇ ਉੱਥੇ ਜਨਾਬ ਆ ਗਏ ਲੋਕੀ ਲੁੱਟਣ ਵਾਲੇ, ਉਹਨਾਂ ਨੇ ਸਮਾਨ ਵੀ ਲੁੱਟਿਆ। ਔਰ ਜਿਹੜੇ ਅੱਗੋਂ ਮੁਸਲਮਾਨਾਂ ਦੇ ਮੁੰਡੇ ਥੋੜੇ ਹਮਲਾਵਰਾਂ ਨੂੰ ਪੈਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਜਾਨ ਤੋਂ ਵੀ ਮਾਰਤਾ ਬਰਛਿਆਂ ਦੇ ਨਾਲ। ਲੇਕਿਨ ਜਿਹੜੀਆਂ ਜਵਾਨਾਂ ਕੁੜੀਆਂ ਸਨ ਉਹਨਾਂ ਨੂੰ ਨਾਲ ਲੈ ਗਏ, 6-7 ਕੁੜੀਆਂ ਲੈ ਗਏ। ਉਹਦੇ ਵਿੱਚ ਕੁਆਰੀਆਂ ਵੀ ਸਨ ਤੇ ਵਿਆਹੀਆਂ ਵੀ ਸਨ। ਉਹਦੇ 'ਚ ਇੱਕ ਐਸੀ ਕੁੜੀ ਸੀ ਕਿ ਜਿਹੜੀ ਆਪਣੇ ਸਸੁਰਾਲ ਸੀ, ਯਾਨੀ ਇੰਡੀਆ ਦੇ ਵਿੱਚ ਆਪਣੇ ਪੇਕੇ ਆਈ ਹੋਈ ਸੀ, ਸਸੁਰਾਲ 'ਚ ਨਹੀਂ ਸੀ ਹੈਗੀ, ਆਪਣੀ ਮਾਂ ਦੇ ਘਰ ਆਈ ਹੋਈ ਸੀ ਸ਼ਾਦੀ ਤੋਂ ਬਾਅਦ। ਤੇ ਜਦੋਂ ਪਾਰਟੀਸ਼ਨ ਹੋ ਗਈ ਤੇ ਉਹਨੇ ਫਿਰ ਇਹ ਕੀਤਾ ਕਿ ਆਪੀ ਆਪਣੀ ਮਾਂ ਪਿਓ ਭਰਾਵਾਂ ਦੇ ਨਾਲ ਪਾਕਿਸਤਾਨ ਆਉਣ ਲੱਗੀ, ਤੇ ਇਹਦੇ ਜਿਹੜੇ ਹਸਬੈਂਡ ਵਾਲੀ ਸਾਈਡ ਸੀ ਉਹ ਆਪਣੇ ਪਿੰਡ ਤੋਂ ਪਾਕਿਸਤਾਨ ਨੂੰ ਆਉਣਾ ਸ਼ੁਰੂ ਹੋ ਗਏ। ਇਹ ਇਕੱਠੇ ਨਹੀਂ ਸਨ। ਜਦੋਂ ਇਹ ਕੁੜੀ ਨੂੰ ਲੈ ਗਏ ਤੇ ਇਹਦੀ ਮਾਂ ਨੂੰ ਮਾਰ ਗਏ, ਪਿਓ ਵੀ ਮਾਰ ਗਏ, ਤੇ ਭਰਾ ਛੋਟਾ ਸੀ ਉਹ ਬਚ ਗਿਆ। ਉਸ ਤੋਂ ਬਾਅਦ ਕਾਫੀ ਦਰਦਨਾਕ ਉੱਥੇ ਮਾਹੌਲ ਪੈਦਾ ਹੋ ਗਿਆ ਤੇ ਇਹ ਖਾਨਦਾਨ ਜਿਹੜਾ ਨਾ ਇਹ ਵਿਛੜ ਗਿਆ। ਉਹ ਕੁੜੀ ਜਨਾਬ ਉਹ ਲੈ ਗਏ, ਉਹਨਾਂ ਜਾ ਕੇ ਉਹਦੇ ਨਾਲ ਕਿਸੇ ਆਦਮੀ ਨਾਲ ਉੱਥੇ ਹੀ ਸਿੱਖ ਨਾਲ ਵਿਆਹ ਕਰ ਦਿੱਤਾ ਉਹਦਾ, ਔਰ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਉਹਨਾਂ ਇਹਨੂੰ ਲੁਕਾ ਕੇ ਰੱਖਿਆ ਪਿੰਡ ਦੇ ਵਿੱਚ, ਤਾਂ ਕਿ ਪਤਾ ਨਾ ਕਿਸੇ ਨੂੰ ਲੱਗ ਜਾਏ ਕਿ ਮੁਸਲਮਾਨਾਂ ਦੀ ਅਗਵਾ ਕਰਕੇ ਕੁੜੀ ਤੇ ਫਲਾਣੇ ਸਿੱਖ ਦੇ ਘਰ ਏ ਔਰ ਉੱਥੇ ਉਹਨਾਂ ਨੇ ਉਹਦੇ ਨਾਲ ਵਿਆਹ ਕੀਤਾ ਏ। ਉਹ ਕੁੜੀ ਨੇ ਦੱਸਿਆ ਕਿ ਮੈਂ ਉੱਥੇ ਨਾ ਘਰ 'ਚ ਮੈਨੂੰ ਡੱਕ ਜਾਂਦੇ ਹੁੰਦੇ ਸਨ, ਬਾਹਰੋਂ ਜਿਹੜਾ ਨਾ ਕੁੰਡੀ ਲਾ ਜਾਂਦੇ ਹੁੰਦੇ ਸਨ। ਘਰ ਪੱਕਾ ਸੀ, ਪਲਸਤਰ ਨਹੀਂ ਸੀ ਹੋਇਆ ਦਾ, ਲੇਕਿਨ ਇੱਟਾਂ ਵਾਲਾ ਘਰ ਸੀ। ਉਦੋਂ ਜ਼ਿਆਦਾਤਰ ਘਰ ਕੱਚੇ ਹੁੰਦੇ ਸਨ ਤੇ ਮੈਂ ਉਹਦੇ 'ਚ ਰਹਿੰਦੀ ਹੁੰਦੀ ਸਾਂ। ਉਦੋਂ ਬਾਅਦ ਫਿਰ ਜਿਹੜਾ ਨਾ ਮੈਂ ਕਦੀ ਸੁਣਦੀ ਹੁੰਦੀ ਸਾਂ ਕਿ ਬਾਹਰ ਆਵਾਜ਼ ਆ ਰਹੀ ਏ, ਮਿਲਟਰੀ ਆਉਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ ਅਗਰ ਕਿਸੇ ਦੇ ਘਰ ਕੋਈ ਪਾਕਿਸਤਾਨ ਯਾਨੀ ਮੁਸਲਮਾਨਾਂ ਦੀ ਕੁੜੀ ਅਗਵਾ ਹੋਈ ਏ, ਜਾਂ ਕੋਈ ਮੁੰਡਾ ਜਾਂ ਕੋਈ ਬਾਬਾ ਜਾਂ ਕੋਈ ਮਾਈ, ਤੇ ਸਾਨੂੰ ਦੱਸੋ, ਅਸੀਂ ਉਹਨੂੰ ਬਾਰਡਰ ਤੇ ਪਹੁੰਚਾ ਕੇ ਆਉਂਦੇ ਹਾਂ ਤੇ ਉਹ ਪਾਕਿਸਤਾਨ ਟੁਰ ਜੇ। ਲੇਕਿਨ ਇਹ ਕਹਿੰਦੀ ਕਿ ਮੈਂ ਉਹਨਾਂ ਨੂੰ ਦੱਸ ਨਹੀਂ ਸਕਦੀ, ਮੈਂ ਉਹਨਾਂ ਦੀ ਆਵਾਜ਼ ਸੁਣ ਸਕਦੀ ਹਾਂ, ਮੇਰੀ ਆਵਾਜ਼ ਨਹੀਂ ਸੁਣ ਸਕਦੇ। ਵਕਤ ਗੁਜ਼ਰਦਾ ਗਿਆ, 2 ਬੱਚੇ ਵੀ ਪੈਦਾ ਹੋ ਗਏ, ਵਕਤ ਦੇ ਨਾਲ 2 ਬੱਚੇ ਵੀ ਪੈਦਾ ਹੋ ਗਏ। ਉਸ ਤੋਂ ਬਾਅਦ 8 ਸਾਲ ਹੋ ਚੁੱਕੇ ਨੇ ਪਾਰਟੀਸ਼ਨ ਨੂੰ, ਤਕਰੀਬਨ 1955 ਦਾ ਦੌਰ ਆ ਗਿਆ, 55-56 ਦਾ। ਤੇ ਉਦੋਂ ਫਿਰ ਮਿਲਟਰੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਸ ਘਰ 'ਚ ਇੱਕ ਕੁੜੀ ਏ ਤੇ ਉਹ ਜਨਾਬ ਅਗਵਾ ਹੋਈ ਏ। ਉਹ ਅੰਮ੍ਰਿਤਸਰ ਦੇ ਵਿੱਚੋਂ ਜਨਾਬ ਬਕਾਇਦਾ ਫੌਜ ਦੀ ਗੱਡੀ ਆ ਗਈ, ਨਾਲ ਪੁਲਿਸ ਵੀ ਸੀ। ਉਹਨਾਂ ਆ ਕੇ ਜਦੋਂ ਵੇਖਿਆ ਤੇ ਕੁੜੀ ਉੱਥੇ ਮੌਜੂਦ ਸੀ, ਉਹਨਾਂ ਉਹਦੇ ਘਰ ਵਾਲੇ ਨੂੰ ਫੜ ਲਿਆ। ਉਹਦੇ ਘਰ ਵਾਲੇ ਨੇ ਜੋ ਵੀ ਸਿਚੁਏਸ਼ਨ ਸੀ ਉਹਨੇ ਆਖਿਆ ਜੀ ਮੈਂ ਤੈਨੂੰ ਰੋਕਿਆ ਨਹੀਂ, ਤੁਸੀਂ ਇਹਨੂੰ ਲੈ ਕੇ ਜਾ ਸਕਦੇ ਹੋ। ਉਹਨੇ ਆਖਿਆ ਲੈ ਜਾਓ। ਅੱਛਾ, ਹੁਣ ਬੱਚੇ ਜਿਹੜੇ ਸਨ ਉਹ ਛੱਡ ਆਈ, ਕਿਉਂਕਿ ਉਹ ਆਂਦੇ ਹਨ ਕਿ ਬੱਚੇ ਜਿਹੜੇ ਨੇ ਉਹ ਬੰਦੇ ਕੋਲ ਰਹਿਣੇ ਨੇ, ਸਿਰਫ ਕੁੜੀ ਜਾਣੀ ਹੈ। ਚਲੋ ਇਹਨੇ ਲਿਆਉਣੇ ਵੀ ਨਹੀਂ ਸਨ, ਕਿਉਂਕਿ ਇਹਨੇ ਤੇ ਇੱਥੇ ਆ ਕੇ ਆਪਣੇ ਦੁਬਾਰਾ ਹਸਬੈਂਡ ਕੋਲ ਆਉਣਾ ਸੀ। ਇਹ ਫਿਰ ਨਾ ਜਨਾਬ ਉੱਥੋਂ ਮਿਲਟਰੀ ਦੇ ਨਾਲ ਅੰਮ੍ਰਿਤਸਰ ਕੈਂਪ ਦੇ ਵਿੱਚ ਆਈ। 10 ਸਾਲ ਯਾਨੀ ਕਿ 1947 ਦੀ ਪਾਰਟੀਸ਼ਨ ਤੋਂ 10-12 ਸਾਲ ਬਾਅਦ ਤੱਕ ਵੀ ਲੋਕਾਂ ਦਾ ਤਬਾਦਲਾ ਹੁੰਦਾ ਰਿਹਾ ਹੈ। ਕੈਂਪ ਬਣੇ ਸਨ ਤੇ ਲਾਵਾਰਸ ਬੱਚਿਆਂ ਦੇ ਵੀ, ਤੇ ਉੱਥੇ ਆ ਕੇ ਜੋ ਜਿਨ੍ਹਾਂ ਦੇ ਲੋਕਾਂ ਦੇ ਬੱਚੇ ਗਵਾਚੇ ਹੁੰਦੇ ਸਨ, ਕੁੜੀਆਂ ਮੁੰਡੇ, ਤੇ ਉੱਥੋਂ ਆ ਕੇ ਲੱਭਦੇ ਹੁੰਦੇ ਸਨ, ਇੰਡੀਆ 'ਚ ਵੀ ਤੇ ਪਾਕਿਸਤਾਨ 'ਚ ਵੀ। ਪਾਕਿਸਤਾਨ ਦੇ ਵਿੱਚ ਜਿਹੜੀਆਂ ਹਿੰਦੂ ਸਿੱਖਾਂ ਦੀਆਂ ਕੁੜੀਆਂ ਰਹਿ ਗਈਆਂ ਸਨ, ਉਹਨਾਂ ਨੂੰ ਪਾਰਟੀਸ਼ਨ ਤੋਂ ਬਾਅਦ ਵਾਪਸ ਕਰਨ ਦਾ ਇੱਕ ਸਿਲਸਿਲਾ ਜਾਰੀ ਸੀ। ਅੱਛਾ, ਇਹ ਕੁੜੀ ਜਨਾਬ ਅੰਮ੍ਰਿਤਸਰ ਆ ਗਈ। ਅੰਮ੍ਰਿਤਸਰ ਤੋਂ ਇਹਨਾਂ ਨੂੰ ਟ੍ਰੇਨ ਤੇ ਭਾਈ ਤੇ ਲਾਹੌਰ ਅਟਾਰੀ ਆ ਗਈ, ਇੱਥੇ ਵਾਹਗਾ ਬਾਰਡਰ ਤੋਂ ਲਾਹੌਰ ਵੱਡੇ ਸਟੇਸ਼ਨ ਤੇ ਆ ਗਈ। ਔਰ ਉੱਥੇ ਆ ਕੇ ਤੇ ਜਿਹੜੇ ਸਨ ਕਰਤਾ ਧਰਤਾ ਸਨ, ਜਿਹੜੇ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਖੜਦੇ ਸਨ, ਉਹਨਾਂ ਇਹਨੂੰ ਆਪਣੇ ਹਵਾਲੇ, ਯਾਨੀ ਕਿ ਲਾਹੌਰ ਚਬੁਰਜੀ ਦੇ ਕੋਲ ਇੱਕ ਅਦਾਰਾ ਸੀ, ਉੱਥੇ ਜਾ ਇਹਨੂੰ ਰੱਖਿਆ, ਤਾਂ ਕਿ ਜਿਹੜੇ ਵੀ ਲੋਕ ਆਪਣੇ ਗਵਾਚਿਆਂ ਨੂੰ ਲੱਭਣ ਆਉਂਦੇ ਨੇ ਉਹ ਇੱਥੋਂ ਆ ਕੇ ਇਹਨੂੰ ਲੱਭ ਕੇ ਤੇ ਲੈ ਜਾਣ। ਇਹ ਕੁੜੀ 1 ਮਹੀਨਾ ਉੱਥੇ ਰਹੀ ਏ, ਔਰ ਫਿਰ ਆਖਰਕਾਰ ਇਹਦੇ ਘਰ ਵਾਲਿਆਂ ਨੂੰ ਕਿਸੇ ਤਰੀਕੇ ਨਾਲ ਪਤਾ ਲੱਗਾ ਕਿ ਉਹ ਕਿੱਥੇ ਆ ਕੇ ਬੈਠੇ ਨੇ, ਜਿਹੜੇ ਇਹਦੇ ਸਸੁਰਾਲੀਏ ਸਨ। ਬਹਰਹਾਲ ਪਤਾ ਲੱਗ ਗਿਆ ਔਰ ਇਹਦਾ ਹਸਬੈਂਡ ਤੇ ਇਹਦਾ ਜਿਹੜਾ ਨਾ ਇੱਕ ਵੱਡਾ ਜੇਠ ਸੀ, ਉਹ ਲੈਣ ਆਏ ਇਸ ਕੁੜੀ ਨੂੰ ਔਰ ਲੈ ਕੇ ਚਲੇ ਗਏ। ਦੱਸਿਆ ਕੁਝ ਨਾ ਰਸਤੇ 'ਚ, ਤੇ ਨਾ ਹੀ ਆਖਿਆ ਕਿ ਤੂੰ ਕਿੱਥੇ ਰਹੀ ਹੈ, ਕੀ ਹਿਸਾਬ ਕਿਤਾਬ ਹੈ। ਘਰ ਗਏ, ਉਹਨੂੰ ਕਿਸੇ ਹੋਰ ਘਰ ਦੇ ਵਿੱਚ ਰੱਖਿਆ, ਆਪਣੀ ਫੈਮਿਲੀ ਮੈਂਬਰ ਦੇ। ਔਰ ਉੱਥੇ ਕੋਈ 4 ਕੁ ਦਿਨ ਜਦੋਂ ਗੁਜ਼ਰੇ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਇਹਦੀ ਸਟੋਰੀ ਪੁੱਛੀ। ਇਹਨੇ ਵੀ ਦੱਸੀ ਕਿ ਜੀ ਮੈਂ ਇਸ ਤਰ੍ਹਾਂ 2 ਬੱਚੇ ਸਨ ਉੱਥੇ ਛੱਡ ਕੇ ਆਈ ਹਾਂ,
ਤੇ ਇੱਕ ਦੀ ਉਮਰ ਕੋਈ 2 ਸਾਲ ਸੀ, ਇੱਕ ਦੀ ਉਮਰ ਕੋਈ 4 ਸਾਲ ਸੀ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ ਤੇ ਉੱਥੇ ਮੈਂ ਛੱਡ ਆਈ ਹਾਂ। ਤੇ ਮੈਂ ਬੜੀ ਕੋਸ਼ਿਸ਼ ਕੀਤੀ ਆਉਣ ਦੀ, ਮੈਨੂੰ ਉਹਨਾਂ ਨਹੀਂ ਆਉਣ ਦਿੱਤਾ। ਆਫਕੋਰਸ ਆਪਣੀ ਬੇਬਸੀ ਜ਼ਾਹਰ ਕੀਤੀ। ਉਸ ਬੰਦੇ ਨੇ ਆਖਿਆ ਕਿ ਕੋਈ ਮਸਲਾ ਨਹੀਂ, ਮੈਨੂੰ ਪਤਾ ਹੈ ਤੂੰ ਮਜਬੂਰ ਹੈ ਔਰ ਤੇਰਾ ਇਹਦੇ 'ਚ ਕੋਈ ਇਖਤਿਆਰ ਨਹੀਂ ਸੀ, ਲੇਕਿਨ ਇਹ ਵੀ ਕਿ ਮੇਰਾ ਵਿਆਹ ਹੋ ਚੁੱਕਿਆ। ਮੈਂ ਇੱਥੇ ਆ ਕੇ 1 ਸਾਲ 1.5 ਸਾਲ ਤੇਰਾ ਇੰਤਜ਼ਾਰ ਕੀਤਾ ਸੀ, ਤੂੰ ਨਹੀਂ ਆਈ। ਮੈਂ ਵਿਆਹ ਕਰ ਲਿਆ, ਮੇਰੇ ਘਰਦਿਆਂ ਮੇਰਾ ਵਿਆਹ ਕਰ ਦਿੱਤਾ। ਜਿਹੜੀ ਬੁੱਢੀ ਨਾਲ ਮੇਰਾ ਵਿਆਹ ਹੋਇਆ, ਮੇਰੇ ਵੀ ਉਹਦੇ 'ਚ 3 ਬੱਚੇ ਹੋ ਚੁੱਕੇ ਨੇ। 3 ਬੱਚੇ ਨੇ, 6 ਮਹੀਨਿਆਂ ਦਾ ਛੋਟਾ ਬੱਚਾ। ਇਹ ਬੀਬੀ ਬੜਾ ਰੋਈ ਕਰਲਾਈ ਕਿ ਮੇਰੇ ਨਾਲ ਕੀ ਬਣਿਆ। ਲੇਕਿਨ ਉਸ ਬੰਦੇ ਨੇ ਆਖਿਆ ਮੈਂ ਤੈਨੂੰ ਹਲੇ ਵੀ ਰੱਖਾਂਗਾ, ਕਿਉਂਕਿ ਮੁਸਲਮਾਨ 2-4 ਸ਼ਾਦੀਆਂ ਕਰ ਸਕਦੇ ਨੇ। ਉਹਨੇ ਆਖਿਆ ਮੈਂ ਤੈਨੂੰ ਰੱਖਣਾ ਵਾ। ਲਿਹਾਜ਼ਾ ਇਸ ਖਾਤੂਨ ਜਿਹੜੀ ਕਿ ਬੇਸਹਾਰਾ ਸੀ, ਇਹਨੇ ਆਖਿਆ ਠੀਕ ਹੈ ਮੈਂ ਤੇਰੇ ਨਾਲ ਰਹਿਣ ਲਈ ਤਿਆਰ ਆ। ਚਲੋ ਇਹਨੇ ਇਹਨੂੰ ਰੱਖ ਲਿਆ। ਲੇਕਿਨ ਪਹਿਲੀ ਖਾਤੂਨ ਜਿਹੜੀ ਹੈ, ਪਹਿਲਾਂ ਤਾਂ ਉਹਨੇ ਆਖਿਆ ਕਿ ਕੋਈ ਗੱਲ ਨਹੀਂ ਤੂੰ ਉਹਨੂੰ ਵੀ ਰੱਖ ਲੈ, ਲੇਕਿਨ ਉਹਨੇ ਇਹਦੇ ਨਾਲ ਅੱਛਾ ਸਲੂਕ ਨਾ ਕੀਤਾ। ਔਰ ਉਹਦੇ ਬਾਅਦ ਫਿਰ ਇਹਨੂੰ ਜਦੋਂ ਮਰਜ਼ੀ ਤਾਨੇ ਦੇਣੇ ਸ਼ੁਰੂ ਕਰ ਦੇਣੇ, ਜਦੋਂ ਮਰਜ਼ੀ ਇਹਨੂੰ ਬੁਰਾ ਭਲਾ ਆਖਣਾ ਸ਼ੁਰੂ ਕਰ ਦਿੱਤਾ। ਇੱਕ ਐਸਾ ਸਿਲਸਿਲਾ ਚੱਲਿਆ ਕਿ ਉਹ ਜਿਹੜੀ ਪਾਕਿਸਤਾਨੀ ਖਾਤੂਨ ਜਿਹੜੀ ਇੰਡੀਆ ਜੋ ਆਈ ਸੀ ਨਾ, ਉਹ ਡਿਸਹਾਰਟ ਹੋਣਾ ਸ਼ੁਰੂ ਹੋ ਗਈ। ਖਾਨਦਾਨ ਵਾਲਿਆਂ ਜਦੋਂ ਵੇਖਿਆ ਕਿ ਇਹਨਾਂ ਦਾ ਆਪਸ ਸਲੂਕ ਨਹੀਂ ਹੈਗਾ, ਤੇ ਉਹ ਕੁੜੀ ਜਿਹੜੀ ਸੀ ਨਾ, ਜਿਹੜੀ ਇੰਡੀਆ ਜੋ ਆਈ ਸੀ, ਉਹਨੇ ਫੈਸਲਾ ਕੀਤਾ ਕਿ ਮੈਂ ਅਲੈਹਦਗੀ ਕਰ ਲਾਂ, ਕਿਉਂਕਿ ਹਾਲੇ ਤੱਕ ਨਾ ਮੇਰਾ ਕੋਈ ਬੱਚਾ ਹੋਇਆ ਔਰ ਨਾ ਹੀ ਮੇਰੀ ਉਮਰ ਜ਼ਿਆਦਾ ਜਿਹੜੀ ਨਾ ਵਡੇਰੀ ਹੋਈ ਹੈ, ਤੇ ਮੈਂ ਕਿਤੇ ਹੋਰ ਵਿਆਹ ਕਰ ਲੈਂਦੀ ਹਾਂ ਕਿਸੇ ਹੋਰ ਮੁੰਡੇ ਨਾਲ ਜਿਹੜਾ ਮੈਨੂੰ ਕੱਲੀ ਨੂੰ ਤਵੱਜੋ ਦੇ। ਬਹਰਹਾਲ ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ ਘਰ ਵਾਸਤੇ, ਲੇਕਿਨ ਨਾ ਬਚ ਸਕਿਆ। ਉਸ ਬੀਬੀ ਨੇ ਤਲਾਕ ਲੈ ਲਈ, ਉਸ ਮੁੰਡੇ ਨੇ ਵੀ ਉਹਨੂੰ ਤਲਾਕ ਦੇ ਦਿੱਤੀ। ਮਾਮਲਾ ਹੋ ਗਿਆ ਰਫਾ ਦਫਾ। ਉਹਦੇ ਬਾਅਦ ਫਿਰ ਜਿਹੜਾ ਦੱਸਿਆ ਗਿਆ ਕਿ ਇਹਦਾ ਫਿਰ ਦੂਸਰਾ ਵਿਆਹ ਤਕਰੀਬਨ ਮਹੀਨੇ ਦੇ ਅੰਦਰ ਅੰਦਰ ਹੀ ਉਹਦੇ ਘਰਦਿਆਂ ਨੇ, ਜਦੋਂ ਵੀ ਮਤਲਬ ਇਹਨਾਂ ਨੂੰ ਰਿਸ਼ਤਾ ਲੱਭਾ, ਉਹ ਕੋਸ਼ਿਸ਼ ਕੀਤਾ ਕਿ ਜੂ ਹੀ ਇਹਦੀ ਇੱਜ਼ਤ ਪੂਰੀ ਹੋਈ ਤੇ ਇਹਨੂੰ ਉਹਨਾਂ ਨਾਲ ਵਿਆਹ ਛੜਿਆ। ਔਰ ਉਸ ਤੋਂ ਬਾਅਦ ਫਿਰ ਉਹਦੇ 5 ਪੁੱਤਰ ਪੈਦਾ ਹੋਏ ਸਨ, ਕੁੜੀ ਕੋਈ ਪੈਦਾ ਨਹੀਂ ਸੀ ਹੋਈ। ਔਰ ਉਹ ਖਾਤੂਨ ਨੇ ਟੋਟਲ ਤਕਰੀਬਨ 80 ਸਾਲ ਦੇ ਕਰੀਬ ਉਮਰ ਪਾਈ ਤੇ ਫਿਰ ਉਸ ਦੁਨੀਆ ਤੋਂ ਗਈ। 80 ਸਾਲ ਦੀ ਉਮਰ ਦੇ ਵਿੱਚ ਉਹਦਾ ਇਸ ਦੁਨੀਆ ਤੋਂ ਇੰਤਕਾਲ ਹੋਇਆ ਔਰ ਜਾਣ ਲੱਗਿਆ। ਇਹ ਦੇਖੋ ਤੁਹਾਨੂੰ ਜਿਹੜੀਆਂ ਸਟੋਰੀਆਂ ਸੁਣਾਈਆਂ ਨੇ, ਇਹ ਇੱਕ ਹਿਸਟਰੀ ਦਾ ਹਿੱਸਾ ਬਣਦੀਆਂ ਜਾਂਦੀਆਂ ਨੇ ਕਿ ਕੈਸੇ ਜਿਹਨਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋਏ। ਹੱਸਦੇ ਵਸਦੇ ਘਰ ਹੋਣਾ ਤੇ ਚਾਹੀਦਾ ਸੀ ਨਾ ਕਿ ਭਾਈ ਜਿਹੜਾ ਪਾਕਿਸਤਾਨ ਛੱਡ ਕੇ ਇੰਡੀਆ ਜਾਣਾ ਚਾਹੁੰਦਾ ਉਹ ਜਿਹੜਾ, ਤੇ ਜਿਹੜਾ ਇੰਡੀਆ ਛੱਡ ਕੇ ਪਾਕਿਸਤਾਨ ਜਾਣਾ ਚਾਹੁੰਦਾ ਉਹ ਵੀ ਆਰਾਮ ਸਕੂਨ ਨਾਲ ਆਪਣਾ ਸਮਾਨ ਬੰਨੇ ਤੇ ਟੁਰ ਜੇ। ਜਿਹੜਾ ਨਹੀਂ ਜਾਣਾ ਚਾਹੁੰਦਾ ਨਾ ਜਾਏ। ਅਸੂਲ ਐ ਸੀ, ਲੇਕਿਨ ਇਹ ਤੇ ਅਮਲ ਨਾ ਹੋਇਆ। ਇਹ ਜਨਾਬ ਜਿਹੜੇ ਲੋਕ ਨਹੀਂ ਸਨ ਵੀ ਜਾਣਾ ਚਾਹੁੰਦੇ, ਉਹਨਾਂ ਨੂੰ ਮਾਰ ਕੇ ਕੱਢ ਛੜਿਆ, ਤੇ ਜਿਹੜੇ ਜੋ ਰਹਿਣਾ ਚਾਹੁੰਦੇ ਸਨ ਉਹਨਾਂ ਨੂੰ ਰਹਿਣ ਨਾ ਦਿੱਤਾ ਗਿਆ। ਜਿਹੜੇ ਰਹਿ ਗਏ ਉਹਨਾਂ ਦੇ ਮਜ਼ਹਬ ਬਦਲਾ ਦਿੱਤੇ ਗਏ। ਔਰ ਕੁਝ ਐਸੇ ਲੋਕ ਵੀ ਨੇ ਕਿ ਜਿਹੜੇ ਇੰਡੀਆ 'ਚ ਰਹਿ ਕੇ ਹਲੇ ਵੀ ਮੁਸਲਮਾਨ ਨੇ। ਕੁਝ ਐਸੇ ਲੋਕ ਵੀ ਨੇ ਜਿਹੜੇ ਪਾਕਿਸਤਾਨ 'ਚ ਰਹਿ ਕੇ ਹਲੇ ਵੀ ਹਿੰਦੂ ਜਾਂ ਸਿੱਖ ਨੇ, ਯਾਨੀ ਆਪਣੇ ਅਸਲ ਮਜ਼ਹਬ ਦੇ ਵਿੱਚ ਮੌਜੂਦ ਹੈਗੇ ਨੇ। ਲੇਕਿਨ ਇਹ ਸਿਲਸਿਲਾ ਜਿਹੜਾ ਨਾ, ਇੱਕ ਐਸਾ ਚੱਲਿਆ ਕਿ ਹੁਣ ਤੱਕ ਇਹਦੇ ਜ਼ਖਮ ਤਾਜ਼ਾ ਨੇ, ਹੁਣ ਤੱਕ ਲੋਕਾਂ ਨੇ ਚੀਜ਼ਾਂ ਯਾਦ ਨੇ। ਔਰ ਆਪਣੇ ਮਿਸਿੰਗ ਸ਼ੁਦਾ ਲੋਕਾਂ ਨੂੰ 78 ਸਾਲ ਗੁਜ਼ਰਨ ਦੇ ਬਾਵਜੂਦ ਵੀ ਲੱਭਦੇ ਨੇ ਪਏ, ਪੁਰਾਣੇ ਘਰ ਆਪਣੇ ਪਛਾਣਦੇ ਨੇ ਪਏ। ਔਰ ਜਦੋਂ ਵੀ ਯਾਤਰੀ ਪਾਕਿਸਤਾਨ ਆਉਂਦੇ ਨੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨ, ਉਹਨਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਹੁੰਦੀ ਹੈ ਕਿ ਮੱਥਾ ਟੇਕਣ ਤੋਂ ਬਾਅਦ ਉਸ ਪਿੰਡ 'ਚ ਜਾਈਏ ਜਿੱਥੇ ਸਾਡੇ ਬਾਪੂ ਦਾ ਜਨਮ ਹੋਇਆ ਸੀ। ਔਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪਹੁੰਚ ਵੀ ਜਾਂਦੇ ਨੇ, ਲੇਕਿਨ ਕੁਝ ਐਸੇ ਨੇ ਕਿ ਜਿਨ੍ਹਾਂ ਨੂੰ ਸਿਕਿਉਰਿਟੀ ਵਜੂ ਦੇ ਹੱਥ ਦੀ ਬਣਾ ਤੇ ਵੀਜ਼ਾ ਨਾ ਹੋਣ ਦੀ ਬਣਾ ਤੇ ਉਹਨਾਂ ਇਲਾਕਿਆਂ 'ਚ ਨਹੀਂ ਭਜਵਾਇਆ ਜਾਂਦਾ। ਲੇਕਿਨ ਜਿਹੜੇ ਵੀ ਬਜ਼ੁਰਗ ਆਉਂਦੇ ਨੇ ਉਹ ਵਿਚਾਰੇ ਇਸ ਧਰਤੀ ਨਾਲ ਅੱਗ ਚੁੰਬਦੇ ਨੇ ਕਿ ਇੱਥੇ ਨਾ ਸਿਰਫ ਬਾਬੇ ਗੁਰੂ ਨਾਨਕ ਦਾ ਜਨਮ ਹੋਇਆ, ਉਹਨਾਂ ਦੇ ਵੱਡਿਆਂ ਦਾ ਵੀ ਜਨਮ ਹੋਇਆ, ਤੇ ਕਈਆਂ ਦੇ ਵੱਡੇ ਅੱਜ ਵੀ ਇੱਥੇ ਹੀ ਉਹਨਾਂ ਦੀਆਂ ਸਮਾਧ ਬਣੀਆਂ ਹੋਈਆਂ ਨੇ। ਐਸ ਵੀਡੀਓ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।